ਈਲਨ ਮਸਕ ਦੁਨੀਆ ਦਾ ਸਭ ਤੋਂ ਪਹਿਲਾ ਟ੍ਰਿਲੀਅਨੇਰ ਬਣ ਗਿਆ ਆ। SpaceX ਦਾ ਜਿਹੜਾ ਅੱਜ IPO ਕੀਤਾ ਗਿਆ। SpaceX ਤੇ X AI ਜਿਹੜੀ ਇਸ ਦੀ ਕੰਪਨੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸੈਟੇਲਾਈਟ ਵਾਲੀ ਇਹ ਜਿਹੜੀ ਕੰਪਨੀ ਆ, ਸਟਾਰਲਿੰਕ ਵਾਲੀ ਜਿਹੜੀ ਕੰਪਨੀ ਆ, ਇਸ ਦੇ ਸ਼ੇਅਰ ਦੀ ਵੈਲਿਊ ਓਪਨ ਜਦੋਂ ਹੋਇਆ ਆ ਤਾਂ $150 ਰੱਖੀ ਗਈ ਸੀ। ਤੇ ਇਹ ਕਹਿੰਦੇ ਵੀ ਉਸ ਦੇ ਬਾਅਦ ਚ ਝੱਟ ਦੇਣੀ ਹੀ $165 ਨੂੰ ਪਾਰ ਕਰ ਗਈ ਹੈਗੀ ਆ। ਸੋ ਪਹਿਲਾਂ ਇਨੀਸ਼ੀਅਲ ਆਫਰਿੰਗ $135 ਦੇ ਉੱਤੇ ਰੱਖੀ ਗਈ ਸੀ। $165 ਪਹਿਲੇ 30 ਮਿੰਟਾਂ ਦੇ ਵਿੱਚ ਬਣ ਗਈ। ਈਲਨ ਮਸਕ ਦੇ ਕੋਲ SpaceX ਦੇ ਅੱਧੇ ਤੋਂ ਵੱਧ ਸ਼ੇਅਰ ਹੈਗੇ ਆ, 6.4 ਬਿਲੀਅਨ ਸ਼ੇਅਰ ਆ। ਸੋ ਮੌਜੂਦਾ ਕਰੰਟ ਸਟਾਕ ਪ੍ਰਾਈਸ ਦੇ ਹਿਸਾਬ ਦੇ ਨਾਲ $165 ਦੇ ਹਿਸਾਬ ਦੇ ਨਾਲ ਇਸ ਦੀ ਜਿਹੜੀ ਵੈਲਿਊ ਆ $1 ਟ੍ਰਿਲੀਅਨ ਤੋਂ ਉੱਤੇ ਹੋ ਜਾਂਦੀ ਆ। ਆਲਰੇਡੀ ਜਿਹੜਾ ਮਲਟੀ ਬਿਲੀਅਨੇਅਰ ਈਲਨ ਮਸਕ ਹੈਗਾ ਆ। ਸੋ ਕਹਿੰਦੇ ਵੀ ਨਵਾਂ ਰਿਕਾਰਡ ਜਿਹੜਾ SpaceX ਨੇ ਜਿਹੜਾ ਉਹ ਤੋੜ ਦਿੱਤਾ ਆ। ਤੇ IPO ਕਹਿੰਦੇ ਵੀ ਕੰਪੈਰੀਟਿਵਲੀ ਸਮਾਲ ਸੀਗੀ, ਪਰ ਕੰਪਨੀ ਦੀ ਜਿਹੜੀ ਵੈਲਿਊਏਸ਼ਨ ਆ ਉਹ ਬਹੁਤ ਹੀ ਜ਼ਿਆਦਾ ਇਨੋਰਮਸ ਜਿਹੜੀ ਉਹ ਰੱਖੀ ਜਿਹੜੀ ਉਹ ਗਈ ਹੈਗੀ ਆ। ਸੋ ਕੰਪਨੀ ਦੇ 4% ਸ਼ੇਅਰ ਸਿਰਫ ਇਹਨਾਂ ਨੇ ਜਿਹੜੇ ਹਰਜੋਤ ਸਿੰਘ ਜੀ ਵੇਚੇ ਆ, ਤੇ ਉਹਦੇ ਨਾਲ $75 ਬਿਲੀਅਨ ਇਹਨਾਂ ਨੇ ਆਲਰੇਡੀ ਰੇਜ਼ ਕਰ ਲਿਆ ਹੈਗਾ ਆ। ਰਿਫਿਨਿਟਿਵ ਕਰਕੇ ਇੱਕ ਕੰਪਨੀ ਆ, ਫਾਈਨੈਂਸ਼ੀਅਲ ਡਾਟਾ ਫਰਮ ਆ, ਉਹਨਾਂ ਨੇ ਜਿਹੜਾ ਉਹ ਦੇਖਿਆ ਸੀਗਾ ਵੀ ਜਿਹੜਾ IPOs ਹੋਇਆ ਸੀ ਫੇਸਬੁੱਕ ਦਾ 2012 ਦੇ ਵਿੱਚ 20% ਉਹਨਾਂ ਨੇ ਸ਼ੇਅਰ ਜਿਹੜੇ ਉਹ ਵੇਚੇ ਸੀਗੇ। ਟੈਸਲਾ ਪਬਲਿਕ ਹੋਈ ਸੀ, ਉਹਨੇ 14% ਆਪਣੀ ਕੰਪਨੀ ਦੇ ਸ਼ੇਅਰ ਵੇਚੇ ਸੀਗੇ। ਤੇ NVIDIA ਆ, ਉਹਨਾਂ ਨੇ 12% ਵੇਚੇ ਸੀਗੇ। ਪਰ ਜਿਹੜਾ SpaceX ਆ, ਇਹਨਾਂ ਨੇ ਮਹਿਜ 4% ਆਪਣੇ ਜਿਹੜੇ ਸ਼ੇਅਰ ਆ ਉਹ ਵੇਚੇ ਹੈਗੇ ਆ। ਤੇ ਦੁਨੀਆ ਦਾ ਪਹਿਲਾ ਟ੍ਰਿਲੀਅਨੇਰ ਇਸ ਟਾਈਮ ਈਲਨ ਮਸਕ ਜਿਹੜਾ ਉਹ ਬਣ ਚੁੱਕਾ ਹੈਗਾ ਆ। ਸੋ ਇਹ ਅੱਜ ਜਿਹੜਾ ਇਸ ਤਰੀਕੇ ਦੇ ਨਾਲ ਦੇਖਿਆ ਜਿਹੜਾ ਹੋ ਗਿਆ ਹੈਗਾ ਆ। ਸੋ ਇਹਦੀ ਵੈਲਿਊ ਕਿੰਨਾ ਕੁ ਚਿਰ ਜਿਹੜੀ ਉਹ ਰਹਿੰਦੀ ਹੈ, ਕਿਸ ਤਰੀਕੇ ਦੇ ਨਾਲ ਰਹਿੰਦੀ ਆ, ਇਹ ਦੇਖਣ ਵਾਲੀ ਗੱਲ ਆ। ਕਹਿੰਦੇ ਵੀ ਜੇ $138 ਤੋਂ ਉੱਤੇ ਇਸ ਦੀ ਵੈਲਿਊ ਰਹਿੰਦੀ ਆ SpaceX ਦੀ, ਤਾਂ ਇਹ ਜਿਹੜਾ ਟ੍ਰਿਲੀਅਨੇਰ ਆ ਉਹ ਹੋਊਗਾ। ਨੈਟਵਰਥ ਅਕਸਰ ਲੋਕੀ 6 ਫਿਗਰ 7 ਫਿਗਰ ਦੀ ਗੱਲ ਕਰਦੇ ਆ, 13 ਫਿਗਰਸ ਦੇ ਵਿੱਚ ਜਿਹੜੀ ਇਸ ਦੀ ਨੈਟਵਰਥ ਆ ਈਲਨ ਮਸਕ ਦੀ ਉਹ ਪਹੁੰਚ ਚੁੱਕੀ ਆ। ਇਦਾਂ ਦੀ ਚੀਜ਼ ਨਾ ਕਦੀ ਦੁਨੀਆ ਦੇ ਉੱਤੇ ਪਹਿਲਾਂ ਕਦੀ ਹੋਈ ਆ, ਨਾ ਹੀ ਦੇਖੀ ਗਈ ਆ, ਤੇ ਨਾ ਹੀ ਕਦੀ ਸੁਣੀ ਗਈ ਆ। ਪਰ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਜਿਹੜੇ ਇਤਿਹਾਸ ਰਚਦਾ ਹੋਇਆ ਦੇਖ ਰਹੇ। ਈਲਨ ਮਸਕ ਦੁਨੀਆ ਦਾ ਸਭ ਤੋਂ ਪਹਿਲਾ ਟ੍ਰਿਲੀਅਨੇਰ ਬਣ ਗਿਆ ਆ। SpaceX ਦਾ ਜਿਹੜਾ ਅੱਜ IPO ਕੀਤਾ ਗਿਆ। SpaceX ਤੇ X AI ਜਿਹੜੀ ਇਸ ਦੀ ਕੰਪਨੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਸੈਟੇਲਾਈਟ ਵਾਲੀ ਇਹ ਜਿਹੜੀ ਕੰਪਨੀ ਆ, ਸਟਾਰਲਿੰਕ ਵਾਲੀ ਜਿਹੜੀ ਕੰਪਨੀ ਆ, ਇਸ ਦੇ ਸ਼ੇਅਰ ਦੀ ਵੈਲਿਊ ਓਪਨ ਜਦੋਂ ਹੋਇਆ ਆ ਤਾਂ $150 ਰੱਖੀ ਗਈ ਸੀ। ਤੇ ਇਹ ਕਹਿੰਦੇ ਵੀ ਉਸ ਦੇ ਬਾਅਦ ਚ ਝੱਟ ਦੇਣੀ ਹੀ $165 ਨੂੰ ਪਾਰ ਕਰ ਗਈ ਹੈਗੀ ਆ। ਸੋ ਪਹਿਲਾਂ ਇਨੀਸ਼ੀਅਲ ਆਫਰਿੰਗ $135 ਦੇ ਉੱਤੇ ਰੱਖੀ ਗਈ ਸੀ। $165 ਪਹਿਲੇ 30 ਮਿੰਟਾਂ ਦੇ ਵਿੱਚ ਬਣ ਗਈ। ਈਲਨ ਮਸਕ ਦੇ ਕੋਲ SpaceX ਦੇ ਅੱਧੇ ਤੋਂ ਵੱਧ ਸ਼ੇਅਰ ਹੈਗੇ ਆ, 6.4 ਬਿਲੀਅਨ ਸ਼ੇਅਰ ਆ। ਸੋ ਮੌਜੂਦਾ ਕਰੰਟ ਸਟਾਕ ਪ੍ਰਾਈਸ ਦੇ ਹਿਸਾਬ ਦੇ ਨਾਲ $165 ਦੇ ਹਿਸਾਬ ਦੇ ਨਾਲ ਇਸ ਦੀ ਜਿਹੜੀ ਵੈਲਿਊ ਆ $1 ਟ੍ਰਿਲੀਅਨ ਤੋਂ ਉੱਤੇ ਹੋ ਜਾਂਦੀ ਆ। ਆਲਰੇਡੀ ਜਿਹੜਾ ਮਲਟੀ ਬਿਲੀਅਨੇਅਰ ਈਲਨ ਮਸਕ ਹੈਗਾ ਆ। ਸੋ ਕਹਿੰਦੇ ਵੀ ਨਵਾਂ ਰਿਕਾਰਡ ਜਿਹੜਾ SpaceX ਨੇ ਜਿਹੜਾ ਉਹ ਤੋੜ ਦਿੱਤਾ ਆ। ਤੇ IPO ਕਹਿੰਦੇ ਵੀ ਕੰਪੈਰੀਟਿਵਲੀ ਸਮਾਲ ਸੀਗੀ, ਪਰ ਕੰਪਨੀ ਦੀ ਜਿਹੜੀ ਵੈਲਿਊਏਸ਼ਨ ਆ ਉਹ ਬਹੁਤ ਹੀ ਜ਼ਿਆਦਾ ਇਨੋਰਮਸ ਜਿਹੜੀ ਉਹ ਰੱਖੀ ਜਿਹੜੀ ਉਹ ਗਈ ਹੈਗੀ ਆ। ਸੋ ਕੰਪਨੀ ਦੇ 4% ਸ਼ੇਅਰ ਸਿਰਫ ਇਹਨਾਂ ਨੇ ਜਿਹੜੇ ਹਰਜੋਤ ਸਿੰਘ ਜੀ ਵੇਚੇ ਆ, ਤੇ ਉਹਦੇ ਨਾਲ $75 ਬਿਲੀਅਨ ਇਹਨਾਂ ਨੇ ਆਲਰੇਡੀ ਰੇਜ਼ ਕਰ ਲਿਆ ਹੈਗਾ ਆ। ਰਿਫਿਨਿਟਿਵ ਕਰਕੇ ਇੱਕ ਕੰਪਨੀ ਆ, ਫਾਈਨੈਂਸ਼ੀਅਲ ਡਾਟਾ ਫਰਮ ਆ, ਉਹਨਾਂ ਨੇ ਜਿਹੜਾ ਉਹ ਦੇਖਿਆ ਸੀਗਾ ਵੀ ਜਿਹੜਾ IPOs ਹੋਇਆ ਸੀ ਫੇਸਬੁੱਕ ਦਾ 2012 ਦੇ ਵਿੱਚ 20% ਉਹਨਾਂ ਨੇ ਸ਼ੇਅਰ ਜਿਹੜੇ ਉਹ ਵੇਚੇ ਸੀਗੇ। ਟੈਸਲਾ ਪਬਲਿਕ ਹੋਈ ਸੀ, ਉਹਨੇ 14% ਆਪਣੀ ਕੰਪਨੀ ਦੇ ਸ਼ੇਅਰ ਵੇਚੇ ਸੀਗੇ। ਤੇ NVIDIA ਆ, ਉਹਨਾਂ ਨੇ 12% ਵੇਚੇ ਸੀਗੇ। ਪਰ ਜਿਹੜਾ SpaceX ਆ, ਇਹਨਾਂ ਨੇ ਮਹਿਜ 4% ਆਪਣੇ ਜਿਹੜੇ ਸ਼ੇਅਰ ਆ ਉਹ ਵੇਚੇ ਹੈਗੇ ਆ। ਤੇ ਦੁਨੀਆ ਦਾ ਪਹਿਲਾ ਟ੍ਰਿਲੀਅਨੇਰ ਇਸ ਟਾਈਮ ਈਲਨ ਮਸਕ ਜਿਹੜਾ ਉਹ
ਬਣ ਚੁੱਕਾ ਹੈਗਾ ਆ। ਸੋ ਇਹ ਅੱਜ ਜਿਹੜਾ ਇਸ ਤਰੀਕੇ ਦੇ ਨਾਲ ਦੇਖਿਆ ਜਿਹੜਾ ਹੋ ਗਿਆ ਹੈਗਾ ਆ। ਸੋ ਇਹਦੀ ਵੈਲਿਊ ਕਿੰਨਾ ਕੁ ਚਿਰ ਜਿਹੜੀ ਉਹ ਰਹਿੰਦੀ ਹੈ, ਕਿਸ ਤਰੀਕੇ ਦੇ ਨਾਲ ਰਹਿੰਦੀ ਆ, ਇਹ ਦੇਖਣ ਵਾਲੀ ਗੱਲ ਆ। ਕਹਿੰਦੇ ਵੀ ਜੇ $138 ਤੋਂ ਉੱਤੇ ਇਸ ਦੀ ਵੈਲਿਊ ਰਹਿੰਦੀ ਆ SpaceX ਦੀ, ਤਾਂ ਇਹ ਜਿਹੜਾ ਟ੍ਰਿਲੀਅਨੇਰ ਆ ਉਹ ਹੋਊਗਾ। ਨੈਟ ਵਰਥ ਅਕਸਰ ਲੋਕੀ 6 ਫਿਗਰ 7 ਫਿਗਰ ਦੀ ਗੱਲ ਕਰਦੇ ਆ, 13 ਫਿਗਰਸ ਦੇ ਵਿੱਚ ਜਿਹੜੀ ਇਸ ਦੀ ਨੈਟ ਵਰਥ ਆ ਈਲਨ ਮਸਕ ਦੀ ਉਹ ਪਹੁੰਚ ਚੁੱਕੀ ਆ। ਇਦਾਂ ਦੀ ਚੀਜ਼ ਨਾ ਕਦੀ ਦੁਨੀਆ ਦੇ ਉੱਤੇ ਪਹਿਲਾਂ ਕਦੀ ਹੋਈ ਆ, ਨਾ ਹੀ ਦੇਖੀ ਗਈ ਆ ਤੇ ਨਾ ਹੀ ਕਦੀ ਸੁਣੀ ਗਈ ਆ, ਪਰ ਆਪਾਂ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਜਿਹੜੇ ਇਤਿਹਾਸ ਰਚਦਾ ਹੋਇਆ ਦੇਖ ਰਹੇ ਹਾਂ।